ਇਹੀ ਨਹੀਂ ਕਿ ਅਸੀਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੀ ਗੱਲ ਕਰਦੇ ਹਾਂ, ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ ਜਿਹੜਾ ਦਰਿਆਈ ਪਾਣੀਆਂ ਦੇ ਉੱਤੇ ਉਹਨਾਂ ਸੂਬਿਆਂ ਦਾ ਹੱਕ ਹੈ ਜਿਨ੍ਹਾਂ ਤੋਂ ਦਰਿਆ ਲੰਘਦੇ ਨੇ। ਆਲਰੇਡੀ 3/4 ਪਾਣੀ ਪੰਜਾਬ ਦਾ ਫ੍ਰੀ ਆਫ ਕਾਸਟ ਨੌਨ ਰਾਈਪੇਰੀਅਨ ਸਟੇਟਾਂ ਰਾਜਸਥਾਨ ਔਰ ਹਰਿਆਣੇ ਨੂੰ ਜਾ ਰਿਹਾ ਤੇ ਜਿਹੜਾ ਹਿੱਸਾ ਬਚਿਆ ਹੋਇਆ ਹੈ ਉਹਦੀ ਲੁੱਟ ਦਾ ਵੀ ਰਾਹ ਪੱਧਰ ਹੈ। ਇਸ ਅੰਦਾਜ਼ ਦੇ ਵਿੱਚ ਕੇਜਰੀਵਾਲ ਰਲਿਆ ਹੋਇਆ ਇਹਨਾਂ ਦੇ ਨਾਲ। ਆਲਰੇਡੀ ਉਹ ਹਰਿਆਣਵੀ ਹੋਣ ਦੇ ਨਾਤੇ ਹਰਿਆਣਾ ਦਾ ਪੱਖ ਪੂਰਦਾ ਹੈ। ਤੁਹਾਨੂੰ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਲੀਡਰ ਨਜ਼ਰ ਨਹੀਂ ਆਏਗਾ ਜਿਹਨੇ ਪੰਜਾਬ ਦੇ ਪਾਣੀਆਂ ਦੇ ਹੱਕ ਦੀ ਗੱਲ ਕੀਤੀ ਹੋਵੇ। ਕਿਸਾਨ ਜਥੇਬੰਦੀਆਂ ਨੇ ਇਸ ਦੇ ਉੱਤੇ ਪਹਿਲ ਕਦਮੀ ਕੀਤੀ ਹੈ। ਉਹਨਾਂ ਨੇ ਇਹ ਵਾਰਨ ਕੀਤਾ ਭਗਵੰਤ ਮਾਨ ਨੂੰ, ਡੋਂਟ ਟੇਕ ਸਟੈਂਡ ਅਗੇਂਸਟ ਵਿਸ਼ੇਸ ਆਫ ਪੀਪਲ ਪੰਜਾਬ ਫਾਰਮਰਸ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ SYL ਕਨਾਲ ਦੇ ਮੁੱਦੇ ਬਾਰੇ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਅੱਗੂ ਲੁੱਟ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਸੋ 19 ਜਨਵਰੀ ਨੂੰ SYL ਕਨਾਲ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ ਔਰ 4 ਜਨਵਰੀ ਨੂੰ ਕੇਂਦਰੀ ਜਲ ਮੰਤਰੀ ਨੇ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀਆਂ ਨੂੰ ਮੀਟਿੰਗ ਲਈ ਸੱਦਿਆ। ਸੋ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਭਗਵੰਤ ਮਾਨ ਵੱਲੋਂ ਕੋਈ ਵੀ ਸੌਦੇਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ? ਦੇਖੋ, ਲਾਈਵ ਚੈਟ ਤੇ ਸਾਡੇ ਬਹੁਤ ਸਾਰੇ ਵੀਰ ਜੁੜੇ ਹੋਏ ਨੇ। ਵੀਰ ਜਗਸੀਰ ਸਿੰਘ ਸਿੱਧੂ ਜੀ ਹਮੇਸ਼ਾ ਵਾਂਗ ਉਹਨਾਂ ਨੇ ਅੱਗੋਂ ਵੀ ਬਹੁਤ ਸਾਰਿਆਂ ਨੂੰ ਫਾਰਵਰਡ ਕੀਤਾ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜਿਹੜੇ ID ਤੋਂ ਵੀਰ ਲਿਖਦੇ ਨੇ, ਇਹਨਾਂ ਨੇ ਪਿਛਲੇ ਦਿਨਾਂ 'ਚ ਲਿਖਿਆ ਸੀ ਕਿ ਅਸੀਂ SOS ਬਹੁਤ ਮਿਸ ਕਰਦੇ ਹਾਂ ਜਦੋਂ ਕਿ ਵੀਕਐਂਡ ਦੇ ਉੱਤੇ ਅਸੀਂ ਦੂਸਰੇ ਪ੍ਰੋਗਰਾਮ ਚਲਾ ਰਹੇ ਸੀ। ਇਸੇ ਤਰ੍ਹਾਂ ਸਾਡੇ ਹੋਰ ਬਹੁਤ ਸਾਰੇ ਵੀਰ ਨੇ, ਜੋਗਿੰਦਰ ਸਿੰਘ, ਜੀਤ ਸਿੰਘ, ਜਸਬੀਰ ਬਰਾੜ ਔਰ ਜ਼ਾਹਿਦ ਸ਼ਾਹ। ਉਹਨਾਂ ਨੇ ਲਿਖਿਆ ਕਿ ਯੋਰ ਚੈਨਲ ਗਿਵਸ ਅਸ ਅ ਲੋਟ ਆਫ ਨੌਲੇਜ। ਬਹੁਤ ਬਹੁਤ ਸ਼ੁਕਰੀਆ ਜ਼ਾਹਿਦ ਸਾਹਿਬ। ਔਰ ਹੁਣ ਅਸੀਂ ਆਪਣੇ ਟੌਪਿਕ ਵੱਲ ਵਧਦੇ ਹਾਂ। SYL ਦੇਖੋ, ਬੇਸ਼ੱਕ ਅਸੀਂ ਜਦੋਂ ਲੈਂਡ ਲੌਕਡ ਕੰਟਰੀਜ਼ ਦੀ ਗੱਲ ਕਰਦੇ ਹਾਂ ਤੇ ਫਿਰ ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਭਾਈ ਅਸੀਂ ਹਰ ਹਾਲਤ ਦੇ ਵਿੱਚ ਖਾਲਿਸਤਾਨ ਬਣਨ ਦੇ ਪਹਿਲੇ 10 ਸਾਲ ਦੇ ਵਿੱਚ ਫਸਟ ਵਰਲਡ ਕੰਟਰੀਜ਼ 'ਚ ਹੋਵਾਂਗੇ ਤੇ ਸਾਡੀ ਸਾਰੀ ਇਕਨੋਮੀ ਦਾ, ਸਾਡੀ ਹੋਂਦ ਦਾ ਆਧਾਰ ਹੈ ਸਾਡਾ ਪਾਣੀ। ਬਿਲਕੁਲ, ਕਿਉਂਕਿ ਪੰਜਾਬ ਦੀ ਧਰਤੀ ਤੇ ਕੋਈ ਸੋਨਾ ਚਾਂਦੀ ਕੋਈ ਹੋਰ ਤਾਂ ਨਹੀਂ ਨਿਕਲਦਾ ਹੈ। ਇਹੀ ਇੱਕ ਕੁਦਰਤੀ ਦੌਲਤ ਹੈ ਔਰ ਨਾ ਹੀ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਹੈ ਆਬ ਨਾਲ ਜੁੜੀ ਹੋਈ ਸਾਡੀ ਹੋਂਦ ਹੈ। ਔਰ ਇਸ ਨੂੰ ਜਿਸ ਅੰਦਾਜ਼ ਦੇ ਵਿੱਚ ਇੰਡੀਅਨ ਸਟੇਟ ਨੇ ਪੰਜਾਬ ਨੂੰ ਘਸਿਆਰਾ ਬਣਾਉਣ ਦੇ ਲਈ ਸਾਡੀ ਇਸ ਇੱਕੋ ਇੱਕ ਕੁਦਰਤੀ ਦੌਲਤ ਨੂੰ ਲੁੱਟਿਆ, ਉਸ ਦੇ ਉੱਤੇ ਅਸੀਂ ਅਕਸਰ ਗੱਲਬਾਤ ਕਰਦੇ ਹਾਂ ਕਿ ਕਿਵੇਂ 1950s ਦੇ ਵਿੱਚ ਹੀ ਇਹਨਾਂ ਨੇ ਰਾਜਸਥਾਨ ਨੂੰ, ਜਿਹੜਾ ਕਿ ਇੱਕ ਨੌਨ ਰਾਈਪੇਰੀਅਨ ਸਟੇਟ ਹੈ, ਅੱਧੇ ਤੋਂ ਜ਼ਿਆਦਾ ਪਾਣੀ, ਜਿਹੜੀ ਉਸ ਪੀਰੀਅਡ ਦੀ ਕੈਲਕੂਲੇਸ਼ਨ ਸੀ ਕਿ 16.5 ਮਿਲੀਅਨ ਏਕੜ ਫੀਟ ਪਾਣੀ ਪੰਜਾਬ ਦੇ 3 ਦਰਿਆਵਾਂ ਸਤਲੁਜ, ਬਿਆਸ, ਰਾਵੀ, ਕਿਉਂਕਿ ਇੰਡਸ ਵਾਟਰ ਟਰੀਟੀ ਤਾਂ 1960 'ਚ ਹੁੰਦੀ ਆ। ਉਸ ਤੋਂ ਪਹਿਲਾਂ ਵਾਟਰ ਡਿਸਪਿਊਟ ਪਾਕਿਸਤਾਨ ਦੇ ਨਾਲ ਵੀ ਸੀ ਜਦੋਂ ਇੰਡੀਆ ਨੇ ਫਿਰੋਜ਼ਪੁਰ ਹੈਡਵਰਕਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਸੀ ਔਰ ਆਲਮੋਸਟ ਕਲੋਜ਼ ਟੂ ਵਾਰ ਆ ਗਏ ਸੀ ਇੰਡੀਆ ਪਾਕਿਸਤਾਨ। ਉਸ ਪੀਰੀਅਡ 'ਚ ਫਿਰ ਵਰਲਡ ਬੈਂਕ ਨੇ ਜਿਹੜਾ ਇੰਟਰਵੀਨ ਕਰਕੇ ਇੰਡਸ ਵਾਟਰ ਟਰੀਟੀ ਜਿਹਨੂੰ ਸਾਈਨ ਕਰਨ ਦੇ ਲਈ ਨਹਿਰੂ ਖੁਦ ਕਰਾਚੀ ਗਏ, ਅਯੂਬ ਖਾਨ, ਔਰ ਉਹ ਹੋਇਆ। ਉਹਦੇ 'ਚ ਚਨਾਬ, ਜੇਹਲਮ ਔਰ ਇੰਡਸ ਪਾਕਿਸਤਾਨ ਦੇ ਦਰਿਆ, ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ, ਸਤਲੁਜ, ਬਿਆਸ, ਰਾਵੀ, ਇਹ ਜਿਹੜੇ ਨੇ ਪੰਜਾਬ ਦੇ ਮੰਨੇ ਗਏ। ਲੇਕਿਨ ਅਫਸੋਸ ਇਸ ਗੱਲ ਦਾ ਵੀ ਉਦੋਂ ਵੀ ਉਸ ਤੋਂ ਪਹਿਲਾਂ ਨੌਨ ਰਾਈਪੇਰੀਅਨ ਰਾਜਸਥਾਨ ਨੂੰ 16.5 ਮਿਲੀਅਨ ਏਕੜ ਫੁੱਟ 'ਚੋਂ 8.5 ਮਿਲੀਅਨ ਏਕੜ ਫੁੱਟ ਫ੍ਰੀ ਆਫ ਕਾਸਟ ਦਿੱਤਾ ਗਿਆ। ਤੇ ਜਦੋਂ 1966 1 ਨਵੰਬਰ ਨੂੰ ਤਕਸੀਮ ਕੀਤਾ ਗਿਆ ਪੰਜਾਬ ਨੂੰ ਫਰਦਰ ਹਿਮਾਚਲ ਔਰ ਹਰਿਆਣੇ ਦੇ ਵਿੱਚ, ਔਰ ਉਹ ਹਰਿਆਣਾ ਜਿਹੜਾ ਬਣਾਇਆ ਗਿਆ, ਜਿਹੜਾ ਰਾਈਪੇਰੀਅਨ ਨਹੀਂ ਹੈ, ਨਾ ਸਤਲੁਜ ਨਾਲ ਲੱਗਦਾ, ਨਾ ਬਿਆਸ ਨਾਲ, ਨਾ ਰਾਵੀ ਨਾਲ। ਜਿਹੜੀ ਯਮੁਨਾ ਰਿਵਰ ਹੈ ਉਹ ਤਾਂ ਹਰਿਆਣੇ 'ਚੋਂ ਗੁਜ਼ਰਦੀ ਹੈ। ਯਮੁਨਾ ਦੇ ਉੱਤੇ ਐਬਸੋਲੂਟ ਰਾਈਟ ਹਰਿਆਣੇ ਦਾ ਮੰਨ ਲਿਆ ਗਿਆ, ਪਰ ਪੰਜਾਬ ਦੇ ਪਾਣੀਆਂ ਬਾਰੇ ਕਿਹਾ ਗਿਆ ਜੀ ਨਹੀਂ ਇਹ ਕਿਉਂਕਿ ਹਰਿਆਣਾ ਤੁਹਾਡਾ ਪਾਰਟਨਰ ਸੀ ਤੇ ਇਹ ਜਿਹੜਾ ਬਚਿਆ ਹੋਇਆ ਸੀ 8 ਮਿਲੀਅਨ ਏਕੜ ਫੁੱਟ, ਉਹ ਜੋ 3.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਵੀ ਗਿਆ। ਹੁਣ ਜਿਹੜਾ ਰਹਿ ਗਿਆ, ਔਰ ਆਲਰੇਡੀ ਪੰਜਾਬ ਦਾ ਹਾਲ ਇਹ ਹੈ ਕਿ ਭਾਈ ਕਿਵੇਂ ਧਰਤੀ ਵਿਚਲਾ ਪਾਣੀ ਕਿੰਨਾ ਗੰਦਾ ਹੈ,
250 300 ਫੁੱਟ ਤੇ ਸਬਮਰਸੀਬਲ ਪੰਪ ਲਾ ਕੇ ਵੀ ਥੱਲੋਂ ਗਰਾਊਂਡ ਵਾਟਰ। ਹੁਣ ਇਹ ਜਿਹੜਾ SYL ਕਨਾਲ ਸਤਲੁਜ ਯਮੁਨਾ ਲਿੰਕ ਨਹਿਰ ਕਿ ਜੀ ਸਤਲੁਜ ਦਾ ਪਾਣੀ ਲਿਜਾ ਕੇ ਅਸੀਂ ਯਮੁਨਾ ਦੇ ਵਿੱਚ ਪਾਉਣਾ ਔਰ ਇਹਦੇ ਨਾਲ ਅਸੀਂ ਹਰਿਆਣੇ ਦੇ ਫਲਾਂ ਇਲਾਕੇ ਆਬਾਦ ਕਰਨੇ ਨੇ। ਇਹ ਤਲਵਾਰ ਸਾਡੇ ਸਿਰ ਤੇ ਇੰਦਰਾ ਗਾਂਧੀ ਨੇ ਜਦੋਂ 82 ਚ ਉਹਨੇ ਆ ਕੇ ਟੱਕ ਲਾਇਆ ਕਰਪੂਰੀ ਦੇ ਨਾਂ ਦੇ ਥਾਂ ਦੇ ਉੱਤੇ ਕਿ ਜੀ ਇਹ ਜਿਹੜਾ ਪਾਣੀ ਦਿਓ ਹੋਰ ਹਰਿਆਣੇ ਨੂੰ, ਸਤਲੁਜ ਦਾ ਪਾਣੀ ਵੀ ਦਿਓ ਔਰ ਇਹ ਯਮੁਨਾ ਲਿੰਕ ਨਹਿਰ ਬਣਾਓ। ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜੁਝਾਰੂ ਲਹਿਰ ਦੇ ਵੇੜੇ ਫਿਰ ਬੰਦੂਕ ਦੀ ਤਾਕਤ ਨਾਲ ਇਹ SYL ਰੋਕੀ ਗਈ ਔਰ ਹੁਣ ਜਦੋਂ ਅਸੀਂ ਇਹ ਕਹਿੰਦੇ ਆ ਵੀ ਤਲਵਾਰ ਲਟਕ ਰਹੀ ਹੈ, ਜਿਹੜਾ ਪਾਣੀ ਰਹਿੰਦਾ ਹੈ ਪੰਜਾਬ ਦਾ ਉਹ ਵੀ ਲੁੱਟਣ ਦੀ ਤਿਆਰੀ ਹੈ ਕਿਉਂਕਿ 19 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ SYL ਕਨਾਲ ਦੇ ਇਸ਼ੂ ਤੇ ਆਲਮੋਸਟ, ਕਿਉਂਕਿ ਬਹੁਤ ਸਾਰੀਆਂ ਹੀਅਰਿੰਗਸ ਕਾਫੀ ਵਕਤ ਤੋਂ ਚੱਲ ਰਹੀਆਂ ਨੇ, ਫਾਈਨਲ ਹੀਅਰਿੰਗ ਵਰਗੀ ਹੈਗੀ ਹੈ ਔਰ ਇਸ ਤੋਂ ਠੀਕ ਪਹਿਲਾਂ ਅਸੀਂ ਦੇਖਿਆ ਕਿ 15 ਅਕਤੂਬਰ ਨੂੰ ਸੈਂਟਰ ਗਵਰਨਮੈਂਟ ਨੇ ਖੱਟੜ ਔਰ ਭਗਵੰਤ ਮਾਨ ਦੀ ਮੀਟਿੰਗ ਕਰਾਈ ਕਿ ਜੀ ਇਹਦਾ ਫੈਸਲਾ ਕਰੋ। ਹੁਣ 4 ਜਨਵਰੀ ਨੂੰ ਆਲਰੇਡੀ ਉੱਥੇ 4 ਜਨਵਰੀ ਹੋ ਚੁੱਕੀ ਹੈ, ਜਿਹੜਾ ਵਾਟਰ ਰਿਸੋਰਸ ਮਿਨਿਸਟਰ ਹੈ ਗਜੇਂਦਰ ਸ਼ੇਖਾਵਤ, ਉਹਨੇ ਦੋਨਾਂ ਚੀਫ ਮਿਨਿਸਟਰਸ ਨਾਲ ਮੀਟਿੰਗ ਰੱਖੀ ਹੋਈ ਹੈ, ਭਗਵੰਤ ਮਾਨ ਔਰ ਮਨੋਹਰ ਲਾਲ ਖੱਟੜ ਹਰਿਆਣਾ ਔਰ ਪੰਜਾਬ ਦਾ। ਔਰ ਇਸ ਗੱਲ ਦਾ ਫੀਅਰ ਹੈ ਜਿਸ ਅੰਦਾਜ਼ ਦੇ ਵਿੱਚ ਕੇਜਰੀਵਾਲ ਰਲਿਆ ਹੋਇਆ ਇਹਨਾਂ ਦੇ ਨਾਲ, ਆਲਰੇਡੀ ਉਹ ਹਰਿਆਣਵੀ ਹੋਣ ਦੇ ਨਾਤੇ ਹਰਿਆਣਾ ਦਾ ਪੱਖ ਪੂਰਦਾ ਹੈ। ਪੰਜਾਬ ਦੇ ਪਾਣੀਆਂ ਦਾ ਮੁੱਦਾ ਕੋਈ ਤੁਹਾਨੂੰ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਲੀਡਰ ਨਜ਼ਰ ਨਹੀਂ ਆਏਗਾ ਜਿਹਨੇ ਪੰਜਾਬ ਦੇ ਪਾਣੀਆਂ ਦੇ ਹੱਕ ਦੀ ਗੱਲ ਕੀਤੀ ਹੋਏ। ਸੋ ਸਾਡਾ ਫੀਅਰ ਇਹ ਹੈ ਕਿ ਭਾਈ ਇਹ ਵੇਚਣਗੇ ਪੰਜਾਬ ਦਾ ਪਾਣੀ ਔਰ ਇਕੱਲਾ ਸਾਡਾ ਨਹੀਂ ਹੈ। ਔਰ ਮੈਂ ਸਮਝਦਾ ਵੀ 4 ਕਿਸਾਨ ਜਥੇਬੰਦੀਆਂ ਨੇ ਇਸ ਦੇ ਉੱਤੇ ਪਹਿਲ ਕਦਮੀ ਕੀਤੀ ਹੈ। ਉਹਨਾਂ ਨੇ ਇਹ ਵਾਰਨ ਕੀਤਾ ਹੈ ਭਗਵੰਤ ਮਾਨ ਨੂੰ, ਡੋਂਟ ਟੇਕ ਸਟੈਂਡ ਅਗੇਂਸਟ ਵਿਸ਼ੇਸ ਆਫ ਪੀਪਲ ਪੰਜਾਬ ਫਾਰਮਰਸ। ਉਹਨਾਂ ਨੇ ਵਾਰਨ ਕੀਤਾ ਹੈ ਕਿ ਉਹਨਾਂ 'ਚ ਭਾਰਤੀ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਸਮਿਤੀ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਉਹਨਾਂ ਨੇ ਹੈਵ ਵਾਰਨਡ ਦਾ ਸਟੇਟ ਗਵਰਨਮੈਂਟ not to take any stand contrary to the wishes and expectations of the people of Punjab। ਕਿਉਂਕਿ ਇਹ ਬੇਸਿਕਲੀ ਜਦੋਂ ਇਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਆਰਟੀਕਲ 78 79 80 ਜੋੜੇ ਸੀ, ਉਦੋਂ ਹੀ ਜਿਹੜਾ ਉਹਨਾਂ ਨੇ ਪੰਜਾਬ ਦਾ ਪਾਣੀ, ਔਰ ਇਹੀ ਨਹੀਂ ਕਿ ਅਸੀਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੀ ਗੱਲ ਕਰਦੇ ਹਾਂ, ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ ਜਿਹੜਾ ਦਰਿਆਈ ਪਾਣੀਆਂ ਦੇ ਉੱਤੇ ਉਹਨਾਂ ਸੂਬਿਆਂ ਦਾ ਹੱਕ ਹੈ ਜਿਨ੍ਹਾਂ ਤੋਂ ਦਰਿਆ ਲੰਘਦੇ ਨੇ। ਪਰ ਜਦੋਂ ਉਹਨਾਂ ਨੇ ਮਿੱਥਿਆ ਹੀ ਹੋਇਆ ਕਿ ਟੋਟਲ ਵਾਰ ਉਹਨਾਂ ਨੇ ਸਿੱਖਾਂ ਦੇ ਖਿਲਾਫ ਭਰਪਾ ਕੀਤੀ ਹੋਈ ਹੈ ਔਰ ਉਹਨਾਂ ਨੇ ਸਾਡੀ ਇੱਕੋ ਇੱਕ ਦੌਲਤ ਪਾਣੀ ਜਿਹੜੀ ਆਲਰੇਡੀ ਲੁੱਟੀ ਹੋਈ ਹੈ, ਆਲਰੇਡੀ 3/4 ਪਾਣੀ ਪੰਜਾਬ ਦਾ ਫ੍ਰੀ ਆਫ ਕਾਸਟ ਨੌਨ ਰਾਈਪੇਰੀਅਨ ਸਟੇਟਾਂ ਰਾਜਸਥਾਨ ਔਰ ਹਰਿਆਣੇ ਨੂੰ ਜਾ ਰਿਹਾ ਤੇ ਜਿਹੜਾ ਹਿੱਸਾ ਬਚਿਆ ਹੋਇਆ ਹੈ ਉਹਦੀ ਲੁੱਟ ਦਾ ਵੀ ਰਾਹ ਪੱਧਰ ਹੈ। ਇਹ ਸਭ ਤੋਂ ਅਹਿਮ ਮੈਂ ਸਮਝਦਾ ਵੀ ਜੇ ਸਾਰੀਆਂ ਸਟਰਗਲਸ ਨਾਲੋਂ ਕੋਈ ਅਹਿਮ ਸਟਰਗਲ ਹੈ ਇਸ ਵੇਲੇ ਗਰਾਊਂਡ ਦੇ ਉੱਤੇ ਤਾਂ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਹੈ ਔਰ ਹੋਪਫੁਲੀ ਪੰਜਾਬ ਦੇ ਲੋਕ, ਸਿੱਖ ਕੌਮ ਇਸ ਚੈਲੰਜ ਨੂੰ ਸਮਝੇਗੀ ਔਰ ਇਸ ਨੂੰ ਬਰਾਬਰ ਜਿਹੜਾ ਟੱਕਰ ਲੈਗੀ ਉਹਨਾਂ ਦੇ ਨਾਲ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।